अस्सलाम वालेकुम, सत श्री अकाल, प्रणाम दोस्तों। मैं नासर कसाना और तुसी देख रहे हो चैनल एक पिंड पंजाब ਦਾ। 1947 ਦੀ ਵੰਡ ਤੋਂ ਬਾਅਦ ਜਿਸ ਤਰ੍ਹਾਂ ਆਬਾਦੀ ਦਾ ਤਬਾਦਲਾ ਹੋਇਆ, ਲਹਿੰਦੇ ਵਾਲੇ ਚੜ੍ਹਦੇ ਵੱਲ ਨੂੰ ਗਏ ਔਰ ਚੜ੍ਹਦੇ ਵਾਲੇ ਲਹਿੰਦੇ ਵੱਲ ਨੂੰ ਆਏ, ਇਹ ਸਾਰਾ ਕੁਝ ਹੋਣ ਤੋਂ ਬਾਅਦ ਜੰਮਣ ਭੋ ਨੂੰ ਉਹ ਲੋਕ ਅੱਜ ਵੀ ਨਹੀਂ ਭੁੱਲੇ। ਅੱਜ ਵੀ ਉਹਨਾਂ ਦਾ ਦਿਲ ਕਰਦਾ ਹੈ ਕਿ ਅਸੀਂ ਉੜ ਕੇ ਆਪਣੇ ਉਸ ਪਿੰਡ ਨੂੰ ਦੇਖ ਆਈਏ ਜਿੱਥੇ ਅਸੀਂ ਬਚਪਨ ਗੁਜ਼ਾਰਿਆ, ਜਿੱਥੇ ਅਸੀਂ ਸਕੂਲਾਂ ਵਿੱਚ ਖੇਡਦੇ ਹੁੰਦੇ ਸੀ, ਜਿੱਥੇ ਸਾਡੇ ਵੱਡਿਆਂ ਨੇ ਪੈਲੀਆਂ ਵਿੱਚ ਹਲ ਚਲਾਏ। ਉਹਨਾਂ ਪਿੰਡਾਂ ਨਾਲ ਜੁੜੀ ਹੋਈ ਮੁਹੱਬਤ ਅੱਜ ਵੀ ਕਾਇਮ ਆ। ਤੇ ਅੱਜ ਅਸੀਂ ਗੱਲ ਕਰਦੇ ਹਾਂ ਪਿੰਡ ਉਦਲਪੁਰ, ਬਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆਉਣ ਵਾਲੇ ਸਰਦਾਰ ਦੇਵਿੰਦਰ ਸਿੰਘ ਭੰਗੂ ਦੇ ਪਿੰਡ ਦੀ ਚੱਕ ਨੰਬਰ 478, ਜਿਸ ਨੂੰ ਚੱਕ ਚਾਵਾ ਵੀ ਕਹਿੰਦੇ ਨੇ। ਇਹ ਪਿੰਡ ਸਮੁੰਦਰੀ ਵੱਲੋਂ ਰੁਝਾਣਾ ਵੱਲ ਨੂੰ ਜਾਂਦਿਆਂ ਹੋਇਆਂ ਰਸਤੇ ਦੇ ਵਿੱਚ ਆਉਂਦਾ ਆ। 478 ਪਿੰਡ ਨੂੰ ਗਿੱਦੜ ਪਿੰਡੀ ਦਾ ਸਟਾਪ ਲੱਗਦਾ। ਸਮੁੰਦਰੀ ਵੱਲੋਂ ਆਉਂਦਿਆਂ ਹੋਇਆਂ ਖੱਬੇ ਹੱਥ ਇੱਕ ਬਹੁਤ ਖੂਬਸੂਰਤ ਪਿੰਡ ਜਿਸ ਦੀ ਆਬਾਦੀ 9 ਤੋਂ 10 ਹਜ਼ਾਰ ਹੈ, ਰਕਬਾ ਤਕਰੀਬਨ 80 ਮੁਰੱਬੇ ਹੈ ਜੀ। 5000 ਤੱਕ ਵੋਟ ਪਾਈ ਜਾਂਦੀ ਹੈ ਇਸ ਪਿੰਡ ਦੇ ਵਿੱਚ। 2 ਸਕੂਲ ਹੈ ਇਸ ਪਿੰਡ ਦੇ, ਲੜਕੀਆਂ ਦਾ ਸਕੂਲ 10ਵੀਂ ਤੱਕ ਹੈ ਤੇ ਮੁੰਡਿਆਂ ਦਾ ਸਕੂਲ ਪ੍ਰਾਇਮਰੀ ਹੈ। ਇਸ ਪਿੰਡ ਦੇ ਵਿੱਚ ਜ਼ਿਆਦਾਤਰ ਗੁੱਜਰ ਆਬਾਦੀ ਬੈਠੀ ਹੈ। ਉਸ ਤੋਂ ਬਾਅਦ ਰਾਜਪੂਤ ਬਰਾਦਰੀ ਵੀ ਇਸ ਪਿੰਡ ਵਿੱਚ ਹੈਗੀ ਆ। ਕੁਛ ਘਰ ਅਰਾਈਆਂ ਦੇ ਨੇ ਤੇ ਬਾਕੀ ਗੈਰ ਕਾਸ਼ਤਕਾਰ ਲੋਕ ਵੀ ਹਰ ਪਿੰਡਾਂ ਦੀ ਤਰ੍ਹਾਂ ਇਸ ਪਿੰਡ ਦੇ ਵਿੱਚ ਰਹਿੰਦੇ ਨੇ। ਗੁੱਜਰ ਜ਼ਿਆਦਾਤਰ ਹੁਸ਼ਿਆਰਪੁਰ, ਹਜਾਤਪੁਰ, ਕੁਕੜਾ, ਚੱਕ ਨੂਰ ਅਲੀ, ਚੱਕ ਲਾਦੀਆਂ, ਚੱਕ ਢੱਕੀ ਤੋਂ ਆ ਕੇ ਇਸ ਪਿੰਡ ਵਿੱਚ ਬੈਠੇ ਨੇ। ਅੰਬਾਲਾ ਦੇ ਰਾਜਪੂਤ ਨੇ, ਕੁਛ ਘਰ ਲੁਧਿਆਣਾ ਤੋਂ ਵੀ ਆਏ ਨੇ। ਇਸ ਪਿੰਡ ਵਿੱਚ 4 ਲੰਬੜਦਾਰੀਆਂ ਆ, 2 ਗੁੱਜਰਾਂ ਕੋਲ ਆ, 2 ਰਾਜਪੂਤਾਂ ਕੋਲ ਆ। ਪਿੰਡ ਬਹੁਤ ਸਾਫ਼ ਸੁਥਰਾ ਆ, ਲੋਕ ਬਹੁਤ ਅਮਨ ਦੇ ਨਾਲ ਰਹਿੰਦੇ ਆ। ਲੜਾਈ ਝਗੜੇ ਕਦੇ ਪਿੰਡੋਂ ਬਾਹਰ ਨਹੀਂ ਜਾਣ ਦਿੱਤੇ, ਪਿੰਡ ਦੇ ਵਿੱਚ ਹੀ ਉਹਨਾਂ ਦੀ ਬੈਠ ਕੇ ਸੁਲਹ ਸਫਾਈ ਕਰਾ ਦਿੰਦੇ ਆ। ਆਲਮੇ ਦੀਨ ਇਸ ਪਿੰਡ ਵਿੱਚ ਬਹੁਤ ਜ਼ਿਆਦਾ ਆ, ਹਾਫਜ਼ੇ ਕੁਰਾਨ ਬਹੁਤ ਜ਼ਿਆਦਾ ਹੈ ਇਸ ਪਿੰਡ ਦੇ ਵਿੱਚ। ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਸਰਦਾਰ ਦੇਵਿੰਦਰ ਸਿੰਘ ਭੰਗੂ ਹੁਣਾਂ ਦੀ ਮੇਜ਼ਬਾਨੀ ਚੌਰੀ ਆਬਦ ਗੁੱਜਰ ਸਾਹਿਬ ਔਰ ਹਾਫਜ਼ ਸਰਵਰ ਵਲਦ ਇਲਮਦੀਨ ਕੌਂਸਲ ਸਾਹਿਬ ਨੇ ਬਹੁਤ ਅੱਛੇ ਅੰਦਾਜ਼ ਦੇ ਨਾਲ ਕੀਤੀ। ਸਰਦਾਰ ਸਾਹਿਬ ਇਹਨਾਂ ਦੀ ਮੇਜ਼ਬਾਨੀ ਤੋਂ ਬਹੁਤ ਖੁਸ਼ ਹੋਏ ਔਰ ਉਹਨਾਂ ਨੇ ਇਹਨਾਂ ਨੂੰ ਵੀ ਇੰਡੀਆ ਆਉਣ ਦਾ ਸੱਦਾ ਦਿੱਤਾ। ਤੁਸੀਂ ਸਾਡੇ ਨਾਲ ਜੁੜੇ ਰਹੋ ਕਿ ਜਿਹੜੇ ਸਰਦਾਰ ਆਪਣਾ ਇਹ ਪਿੰਡ ਦੇਖਣ ਆਏ ਆ, ਉਹਨਾਂ ਦਾ ਘਰ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਆ, ਉਸੇ ਤਰ੍ਹਾਂ ਹੀ ਉਹ ਕਮਰਾ ਮੌਜੂਦ ਆ ਜਿੱਥੇ ਸਰਦਾਰ ਸਾਹਿਬ ਦੀ ਪੈਦਾਇਸ਼ ਹੋਈ ਸੀਗੀ। ਅੱਜ ਵੀ ਉਸ ਘਰ ਦਾ ਗੇਟ ਜੋ ਲੱਕੜ ਦਾ ਬਣਿਆ ਹੋਇਆ ਉਸੇ ਤਰ੍ਹਾਂ ਹੀ ਕਾਇਮ ਹੈ। ਇਸ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਜੀ। ਇਹ ਜੀ 478 ਗਾਬੇ ਜੀ, ਜਿੱਥੇ ਤੁਹਾਡੀ ਕਹ ਲਓ ਜਨਮ ਭੂਮੀ, ਕਹ ਲਓ ਇਹਨੂੰ ਜਨਮ ਭੂਮੀ। ਹਾਂ, ਬੜਾ ਸਾਫ ਸੁਥਰਾ ਪਿੰਡ ਆ ਜੀ। ਹਾਂ, ਪੱਕੀ ਸੜਕ ਬਣੀ ਆ। ਇਹ ਸੜਕ 481 ਤੇ 85 ਦੀ ਆਉਂਦੀ ਆ। ਅਬਦ ਭਾਈ, ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆਪਣੇ ਇੱਥੇ? ਇਹ ਸਾਹਮਣੇ 475 ਗਿੱਦੜ ਪਿੰਡੀ। ਅੱਛਾ, ਹੁਣ ਉਹਦਾ ਨਾਮ ਹੋ ਗਿਆ ਗੁੱਜਰ ਪਿੰਡੀ। ਗੁੱਜਰ ਪਿੰਡੀ ਹੋ ਗਿਆ। ਸਾਰੇ ਗੁੱਜਰਾਂ ਦਾ ਪਿੰਡ ਹੈ। ਹਾਂ ਹਾਂ, ਉਹਦੇ ਨਾਲ ਫਿਰ 17, ਹਾਂ, ਯਾਨੀ ਸਾਰੇ ਗੁੱਜਰਾਂ ਦੇ ਪਿੰਡ ਨਾਲ 17 13 17 17 74 76 ਕੋਟਾਂ ਦਾ ਅੱਡਾ, ਕੋਟਾਂ ਦਾ ਅੱਡਾ ਤੇ ਬੰਬਾਂ ਤੇ ਪਿੱਛੇ ਰਹਿ ਗਿਆ। ਹਾਂ, ਪਿੱਛੇ ਰਹਿ ਗਿਆ। ਬੀਜੇ ਰਾਜਪੂਤਾਂ ਦਾ ਪਿੰਡ ਆ ਨਾ। ਹਾਂ, ਜਿਨ੍ਹਾਂ ਦਾ ਘਰ ਦਾ ਕਿਹਾ ਬਜ਼ੁਰਗਾਂ ਦਾ ਵੀ ਉੱਥੇ ਘਰ ਸੀ, ਉਹਨਾਂ ਦਾ ਪਤਾ ਤੁਹਾਨੂੰ? ਕਿਹਨਾਂ ਕੋਲ ਆ ਹੱਤਾ ਉਹ ਤੁਹਾਡਾ? 4 ਹਿੱਸੇ 'ਚ ਵੰਡੇ, ਇੱਕ ਤਾਂ ਪਟਵਾਰੀਆਂ ਦਾ ਪਰਿਵਾਰ ਹੈ ਨਾ। ਅੱਛਾ ਅੱਛਾ ਆ ਨਾਲ ਹੀ ਇਧਰਲੇ ਪਾਸੇ ਆਪਣੇ ਉਹ ਮਸਜਿਦ ਤੋਂ ਇੱਧਰ ਹੋਇਆ ਜਿੱਥੋਂ ਤੁਸੀਂ ਮੁੜ ਗਏ ਉੱਥੇ ਕੀ ਹੈ? ਇੱਧਰ ਜੀ ਰਾਹ ਨਹੀਂ ਹੈਗਾ? ਹਾਂਜੀ ਹੈਗਾ ਜਿੱਥੋਂ ਤੁਸੀਂ ਮੁੜ ਗਏ। ਆਹੋ, ਉੱਥੇ ਨਾਲ ਹੀ ਸਾਹਮਣੇ ਸੀ ਜੀ, ਕਾਰਨਰ ਤੇ ਆ। ਹਾਂਜੀ, ਆਹ ਨਿੰਮ ਕਿੰਨੀ ਪੁਰਾਣੀ, ਮੈਨੂੰ ਲੱਗਦਾ ਕਿਤੇ ਭਲਿਆਂ ਸਮਿਆਂ ਦੀ ਲੱਗਦੀ ਆ। ਹਾਂ, ਬਹੁਤ ਪੁਰਾਣੀ ਨਿੰਮ ਆ। ਹੈ ਇਹ 47 ਤੋਂ ਪਹਿਲਾਂ ਦੀ ਆ। ਇਹਦੇ ਜੁੰਡ ਦੱਸਦੇ ਵੀ ਇਹ ਪਹਿਲਾਂ ਦੀ ਆ। ਰੋੜੀਏ ਬਣ ਗਏ। ਹਾਂ, ਫੋੜੇ ਜਿਹੇ ਬਣੇ ਆ। ਇਹ ਬਚ ਕਿੱਦਾਂ ਗਈ ਆ? ਪਰ ਹੁਣ ਬਚਣੀ ਨਹੀਂ। ਜਿੱਦਾਂ ਦਰਖਤਾਂ ਡੰਗਰ ਬੰਨਣੇ ਸ਼ੁਰੂ ਕਰਤੇ ਨਾ, ਇਹਦਾ ਸੱਕ ਲੱਥਣਾ ਸ਼ੁਰੂ ਹੋ ਜਾਣਾ। ਹੁਣ ਨਹੀਂ ਬਚਦੀ ਇਹ। ਆਹ ਚੀਜ਼ਾਂ ਹਾਲੇ ਪਿੰਡਾਂ 'ਚ ਹੈਗੀਆਂ ਜੀ। ਆਹ ਦੇਖੋ। ਤੇ ਮੇਰੇ ਖਿਆਲ ਚੜ੍ਹਦੇ ਵਿੱਚ ਤਾਂ ਇਦਾਂ ਦਾ ਮਾਲ ਹੁਣ ਨਹੀਂ ਮਿਲਦਾ ਹੁਣ ਇਦਾਂ ਦੀ ਜਗ੍ਹਾ, ਹੈ ਨਾ? ਨਹੀਂ ਹੈ ਜੀ, ਡਿਵੈਲਪ ਹੋ ਗਈਆਂ ਚੀਜ਼ਾਂ, ਸਾਡੇ ਨਾਲੋਂ ਜ਼ਿਆਦਾ ਡਿਵੈਲਪ ਹੋ ਗਈਆਂ। ਨਿੰਮ ਤਾਂ ਆ ਵੀ ਮੈਨੂੰ ਪੁਰਾਣੀ ਲੱਗਦੀ ਆ। ਪੁਰਾਣੀ ਆ ਬਾਈ। ਅੱਛਾ, ਗਾਹਬੇ ਦੇ ਪਿੰਡਾਂ ਵਿੱਚ ਨਿੰਮਾਂ ਆਮ ਪਿੰਡਾਂ ਨਾਲੋਂ ਜ਼ਿਆਦੀਆਂ ਹੋਣਗੀਆਂ ਤੁਹਾਨੂੰ।
ਆਹ ਦੇਖ ਤਾਂ ਖੁੰਗ ਪੁਰਾਣੇ ਆ ਲਾ ਤਾਂ ਮੇਰੀ ਹਾਂ ਬਈ ਦੇਖੀ ਨਾਲ ਜੋ ਕਹਿੰਦਾ ਪੁਰਾਣੀਆਂ ਨਿੰਮਾਂ ਸਾਰੀਆਂ ਇਹ ਆ ਮੱਝ ਵੀ ਮੈਨੂੰ 47 ਤੋਂ ਪਹਿਲਾਂ ਦੀ ਲੱਗਦੀ ਸਿਹਤ ਇਹਦੀ ਇਹ ਵੀ ਕੋਈ ਸਰਦਾਰ ਛੱਡ ਗਿਆ ਹੋਣਾ ਬਈ ਸਾਂਭ ਲਓ ਬਈ ਇਹ ਸਾਨੂੰ ਨਹੀਂ ਚਾਹੀਦੀ ਸਾਂਭੀ ਨਹੀਂ ਗਈ ਹੈ ਉਹਨਾਂ ਨੇ ਕਿਹਾ ਸਾਂਭ ਲਓ ਇਹਨਾਂ ਕੋਲ ਸਾਂਭੀ ਨਹੀਂ ਗਈ ਜਦ ਸੰਗਲ ਖੋਲਤੇ ਸੀ ਜੀ ਰੱਸੇ ਵੱਢਦੇ ਸੀਗੇ ਮਰਜ਼ੀ ਜਾਓ ਹਾਂ ਇਦਾਂ ਹੀ ਸੁਣਦੇ ਉਹ ਮਨਾਰ ਨੂੰ ਫੋਕਸ ਕਰੋ ਜੀ ਕਿੱਡਾ ਪਿਆਰਾ ਮਨਾਰ ਬਣਾਇਆ ਮਸਜਿਦ ਦੇਖੋ ਬਹੁਤ ਸ਼ਾਨਦਾਰ 78 ਪਿੰਡ ਦੀ ਗਲੀ ਬਾਜ਼ਾਰ ਬਹੁਤ ਸਾਫ ਸੁਥਰੇ ਆ ਜੀ ਆਮ ਪਿੰਡਾਂ ਨਾਲੋਂ ਬਹੁਤ ਸੋਹਣਾ ਪਿੰਡ ਆ ਆ ਵੇਖੋ ਜੀ ਮੁਰਗੀਆਂ ਫਿਰਦੀਆਂ ਇਹਨਾਂ ਨੂੰ ਕੋਈ ਨਹੀਂ ਫੜਦਾ ਹੈਗਾ ਹਾਂ ਦੇਸੀ ਮੁਰਗੀ ਤਾਂ ਲੱਭਦੇ ਨਹੀਂ ਤਲਾ ਹਾਂਜੀ ਗਾਵਾਂ ਬੱਚੇ ਜਿਹਨੂੰ ਸਾਨ ਕਹਿ ਦਿੰਦੇ ਆਪਾਂ ਹਾਂ ਕੱਢ ਦਿੰਦੇ ਨੇ ਅਗਲੇ ਖੁੱਲੇ ਨਹੀਂ ਤੇ ਉਹ ਗਾਵਾਂ ਸਾਡੇ ਨੁਕਸਾਨ ਉਹ ਕਿਸੇ ਦੀ ਮਲਕੀਅਤ 'ਚ ਨਹੀਂ ਹੁੰਦੀਆਂ ਬਣੇ ਹੋਏ ਨੇ ਕਾਂਜੀ ਹਾਊਸ ਉਹਨੂੰ ਕਹਿੰਦੇ ਨੇ ਜੀ ਅੱਛਾ ਸ਼ੈਲਟਰ ਗਊਸ਼ਾਲਾ ਗਊਸ਼ਾਲਾ ਜਿਹਨੂੰ ਆਪਾਂ ਕਹਿੰਦੇ ਨੇ ਹਾਂ ਔਰ ਇਹ ਬਾਜ਼ਾਰ ਦੇਖੋ ਜੀ ਕਿੱਡੇ ਪਿਆਰੇ ਬਾਜ਼ਾਰ ਆ ਦੇਖੋ ਆ ਵੀ ਨਿੰਮਾਂ ਪੁਰਾਣੀਆਂ ਅੱਛਾ ਜੀ ਤੇ ਇਧਰਲਾ ਬਾਜ਼ਾਰ ਵੀ ਦਿਖਾਇਓ ਜੀ ਜਰਾ ਹਾਂ ਇਹ ਕਾਬੇ ਦੇ ਬਾਜ਼ਾਰ ਹੈ ਇਸੇ ਤਰ੍ਹਾਂ ਹੀ ਹੁੰਦੇ ਆ ਕਿਤੋਂ ਬੰਦ ਕਿਤੋਂ ਖੁੱਲੇ ਇਹ ਐਲ ਹੁੰਦੀ ਐਲ ਕਟਿੰਗ ਹੋਏਗੀ ਹੈ ਨਾ ਯੂ ਹੋਏਗਾ ਯੂ ਕਟਿੰਗ ਚ ਹੋਏਗਾ ਹਾਂ ਹਾਂ ਰੋਜ਼ਾ ਸ਼ਰੀਫ ਹੈ ਜੀ ਉਹਦੇ ਵੀ ਦਰਸ਼ਨ ਕਰ ਲਓ ਬੰਦਾ ਆਪਣੇ ਖੜਾ ਹੀ ਉੱਥੇ ਅੱਛਾ ਦਰਗਾਹ ਜੀ ਆਪਾਂ ਮਸਜਿਦ ਇਹ ਕਿਹਨੂੰ ਕਰਾਣੇ ਦਰਸ਼ਨ ਆਪਣੇ ਥੋੜੇ ਸਾਰੇ ਦੇਖ ਲਓ ਕਹਿੰਦੇ ਅੱਛਾ ਅੱਛਾ ਰੋਜ਼ਾ ਸ਼ਰੀਫ ਉਹ ਬੰਦਾ ਜਿਉਂਦੇ ਵਾਸਤੇ ਰਹੋ ਜੀ ਦਰਸ਼ਨ ਕਰਾਤੇ ਆ ਗੱਡੀਆਂ ਦਾ ਰਕਾਓ ਘੜੀ ਕ ਰੋਜ਼ਾ ਸ਼ਰੀਫ ਦੇ ਪਿੱਛੇ ਲੰਘੀ ਜਾਂਦੀਆਂ ਇਹ ਨੰਬਰਦਾਰ ਹੈ ਜੀ ਮੁੰਡਾ ਅੱਛਾ ਨੰਬਰਦਾਰ ਸਾਹਿਬ ਇਹਨਾਂ ਦੇ ਮੋਹਰੇ ਖੜ ਜਾਓ ਅਮਰੀਕਾ 'ਚ ਪਰਿਵਾਰ ਹੈ ਸਾਰਾ ਇਹਨਾਂ ਦਾ ਅੱਛਾ ਇਕੱਲਾ ਹੀ ਰਹਿੰਦਾ ਆ ਘੁੱਟ ਗਿਆ ਨੈਟ ਚਲੋ ਆਜੋ ਫਿਰ ਜੇ ਦੁਬਾਰਾ ਫਿਰ ਕਨੈਕਟ ਹੋਇਆ ਤਾਂ ਫੜਾ ਦੇ ਆਏਗਾ ਵੀਡੀਓ ਬਣਾ ਕੇ ਪਾ ਦੇ ਠੀਕ ਹਾਂ ਸਰਦਾਰ ਸਾਹਿਬ ਦਾ ਥੋੜਾ ਜਿਹਾ ਲਾਦਾ ਵੀ ਮਸਲਾ ਇਸ ਕਰਕੇ ਜ਼ਰਾ ਹੌਲੀ ਹੌਲੀ ਚੱਲਦੇ ਆ ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ ਜੀ ਆਏ ਸਿੱਖ ਸਰਦਾਰ ਜੀ ਆਏ ਸੋਹਣੇ ਸਿੱਖ ਸਰਦਾਰ ਜੀ ਆਏ ਸੋਹਣੇ ਸਿੱਖ ਸਰਦਾਰ ਦੱਸਿਓ ਜੀ ਜਦੋਂ ਪਹਿਲੇ ਆਇਆ ਸੀ ਕਿਦਾਂ ਦਾ ਸੀ ਆ ਗੱਡੀ ਲੰਘ ਲੈਣ ਦਿਓ ਹਾਂਜੀ ਆ ਇਹ ਨਹੀਂ ਢਾ ਕੇ ਬਣਾਈ ਹੋਣੀ ਆ ਸੇਮ ਹੈ ਜੀ ਇਹ ਸਾਈਜ਼ ਉਹੀ ਹੈ ਇੱਕੋ ਆਗਾ ਉੱਥੇ ਤੱਕ ਹੋਈ ਹੈ ਅੱਛਾ ਅੱਛਾ ਇਹਦੇ ਉੱਤੇ ਵੀ ਅੱਛਾ ਦੇਖੋ ਭਾਈ ਜੀ ਉਹ ਰੌਸ਼ਨਦਾਨ ਆ ਬਾਰੀਆਂ ਉਹੀ ਇਹ ਦੇਖੋ ਚੈੱਕ ਕਰਾਓ ਜ਼ਰਾ ਜਾਲੀਆਂ ਵੀ ਬਾਹਰ ਇਹਨੂੰ ਫੋਕਸ ਕਰੋ ਬਾਈ ਜੀ ਤੁਸੀਂ ਇਹਨਾਂ ਬਾਰੀਆਂ ਨੂੰ ਕਹਿੰਦੇ ਸੀ ਵੀ ਫੜ ਕੇ ਰੋਏ ਸੀ ਨਹੀਂ ਉਹ ਸਕੂਲ ਦੀ ਅੱਛਾ ਸਕੂਲ ਦੀ ਕਰਵਾ ਲੈ ਨਵਾਂ ਪੇਰੈਂਟਸ ਨਹੀਂ ਹੈ ਇਹਨਾਂ ਦੇ ਘਰ ਚ ਕੋਈ ਅੱਛਾ ਅੱਛਾ ਹਾਂ ਇਹਨਾਂ ਦੇ ਬੱਚਾ ਨਹੀਂ ਸੀ ਕੋਈ ਹਾਂ ਉਹ ਆਹ ਗੇਟ ਜੀ 47 ਵੇਲੇ ਦਾ ਸੀ ਇਹ ਗੇਟ ਆ ਜੀ 47 ਵੇਲੇ ਦਾ ਇਹ ਵੀ ਨਿਸ਼ਾਨੀ ਦੇ ਲਓ ਪਿੰਡ ਵਾਲਿਆਂ ਨੇ ਸਾਂਭੀ ਅਜੇ ਤਾਈਂ ਅੱਛਾ ਇਸ ਘਰ ਦੇ ਵਿੱਚ ਮੈਂ ਦੇਖਿਆ ਉਹ ਦਰਵਾਜ਼ੇ ਵੀ ਪੁਰਾਣੇ ਲੱਗੇ ਹੋਏ ਆ ਛੱਤਾਂ ਵੀ ਪੁਰਾਣੀਆਂ ਹੀ ਛੱਤਾਂ ਵੀ ਪੁਰਾਣੀਆਂ ਆ ਵਾਹ ਜੀ ਵਾਹ ਇਹਦੇ ਉੱਤੇ ਸ਼ੇਰਾਂ ਦੀਆਂ ਦੋ ਮੂਰਤੀਆਂ ਹੁੰਦੀਆਂ ਸੀ ਅੱਛਾ ਮੂਰਤੀਆਂ ਦੋ ਲੱਗੀਆਂ ਸੀ ਬੜਾ ਸ਼ੇਰਾਂ ਤਗੜਾ ਸੀ ਗੇਟ ਬਹੁਤ ਸੁੰਦਰ ਸੀ ਇੱਥੇ ਸਾਹਮਣੇ ਘਰ ਵਾਲਾ ਦੱਸਦਾ ਹੁੰਦਾ ਸੀ ਅੱਛਾ ਅੱਛਾ ਬਾਅਦ ਚ ਢਾਟ ਹੋ ਕੇ ਇਹ ਵੈਸੇ ਅੱਗੇ ਵੀ ਮੈਂ ਆਇਆ ਆਹੀ ਕਮਰਾ ਸੀ ਸਾਡਾ ਹਾਂ ਬਾਸੀ ਕਿ ਬੁਸੇ ਹੋਏ ਦੇਖ ਲਓ ਨਹੀਂ ਜੀ ਅਸੀਂ ਵਿਸ਼ਵਾਸ ਅੱਲਾ ਕਰੇ ਨਾ ਸਾਡੇ ਇਹ ਦਰਵਾਜ਼ਾ ਜੀ ਪੁਰਾਣਾ ਉਸ ਵੇਲੇ ਵੀ ਇਹ ਗੇਟ ਲੱਗਾ ਸੀ ਇਹਨਾਂ ਦੇ ਘਰ ਨੂੰ ਹਰ ਸ਼ੈ ਪੁਰਾਣੀ ਆ ਸਿੱਖਾਂ ਤੱਕ ਜਿਹੜੇ ਆ ਹੈਂਡਲ ਆ ਇਹ ਵੀ ਪੁਰਾਣੇ ਹੀ ਆ ਦੇਖ ਲਓ ਉਸ ਵਕਤ ਦੇ ਮੌਲਵੀ ਸਾਹਿਬ ਲੋਹੇ ਦੀ ਵੀ ਮਿਆਦ ਸੀਗੀ ਹੁਣ ਤਾਂ ਲੋਹਾ ਇਦਾਂ ਹੀ ਗਲ ਗੁਲ ਜਾਂਦਾ ਹੈ ਹਜੇ ਵੀ ਦੇਖ ਲਓ ਵੀ 75 ਸਾਲ ਤੋਂ ਤਾਂ ਜ਼ਿਆਦਾ ਇਹਦੀ ਲਾਈਫ ਆ ਨਾ ਜੀ 75 ਸਾਲ ਦੇ ਪਾਕਿਸਤਾਨ ਬਣੇ ਨੂੰ ਹੋ ਗਏ ਆ ਹਾਂ ਜੀ ਤੇ ਇਹ ਆਪਣਾ ਬਹੁਤ ਪੁਰਾਣਾ ਅਜੇ ਤੇ ਹੀ ਕਾਇਮ ਆ ਖੁੱਲਣ ਜੋਗਾ ਤੇ ਨਹੀਂ ਰਿਹਾ ਹੈਗਾ ਲੇਕਿਨ ਇਹ ਆ ਕਿ ਹੈਗਾ ਫੇਰ ਵੀ ਹਲੇ
ਦੇਖੋ ਜੀ, ਆ ਗਾਰਡਰ ਜਿਹੜੇ ਪੁਰਾਣੇ ਆ, ਬਾਲੇ ਵੀ ਪੁਰਾਣੇ ਆ, ਟਾਈਲਾਂ ਵੀ ਪੁਰਾਣੀਆਂ ਆ, ਬਾਲੇ ਵੀ ਉਸੇ ਵਕਤ ਦੇ, ਹਜੇ ਤੱਕ ਕੋਈ ਘੁਣ ਨਹੀਂ ਲੱਗਾ, ਕੋਈ ਕਿਸੇ ਕਿਸਮ ਕਰਾਚੀ ਤੋਂ ਕਹਿੰਦੇ ਸੀ ਗਾਟਰ ਲੈਂਦੇ, ਕਰਾਚੀ ਤੋਂ ਲਿਆਂਦੇ ਸੀਗੇ ਇਹ ਬੇਲਾ ਵਾਲਿਆਂ ਦੇ ਤਾਂ ਨਹੀਂ ਕਿਤੇ? ਬਹੁਤ ਟਾਈਮ ਲੱਗਾ ਸੀ ਬਣਨ ਨੂੰ ਜੀ ਮਕਾਨ ਨੂੰ। ਅੱਛਾ ਆ ਬੈਰੰਗ ਦਿਖਾਓ, ਆ ਪਾਣੀ ਆਪਣਾ ਬਿਜਲੀ ਵਾਲੀ ਬੈਰੰਗ ਉਸ ਵਕਤ ਦੀ ਦੇਖ ਲਓ ਵੀ, ਉਦੋਂ ਬਿਜਲੀ ਹੈਗੀ ਸੀਗੀ, ਇਹ ਤਾਂ ਬਾਅਦ ਚ ਕਰਾਈ ਆ, ਉਹ ਬਾਅਦ ਚ ਕਰਾਈ। ਲੇਕਿਨ ਆ ਬਾਰੀਆਂ ਵੇਖੋ, ਇਹ ਉਸੇ ਟਾਈਮ ਦੀਆਂ ਆ ਦਰਵਾਜ਼ੇ ਵੀ ਉਸੇ ਟਾਈਮ ਦੇ ਆ, ਤੇ ਸਾਹਮਣੇ ਵਾਲਿਆਂ ਨੇ ਵੀ ਅਖੀਰ ਕਰ ਦਿੱਤੀ ਆ ਵੀ ਜਾਣੀ ਛੇੜਿਆ ਨਹੀਂ ਭੋਰਾ ਵੀ, ਜਿਹੜੀ ਸ਼ਾਇਦ ਜਿੱਦਾਂ ਹੈਗੀ ਉਦਾਂ ਹੀ ਰੱਖੀ ਉਹਨਾਂ ਨੇ। ਉਹ ਟੁੱਟੇ ਪਏ ਵੀ ਨੇ, ਇਹਨਾਂ ਨੇ ਵਰਤੇ ਹੈਗੇ, ਨਹੀਂ ਤਾਂ ਉਹ ਹੋਰ ਜਿਹਾ ਘਰ ਹੁੰਦਾ ਚੁੱਲ੍ਹਿਆਂ 'ਚ ਹੀ ਫੂਕ ਦੇਣੇ ਸੀਗੇ। ਹਾਂ ਇਹ ਦੇਖ ਲਓ ਸਾਂਭ ਕੇ ਰੱਖੇ ਆ ਕੁੰਡਾ ਵੇਖੋ, ਹਜੇ ਇਹਦੇ ਆਪਣੀ ਪੂਰੀ ਤਾਕਤ 'ਚ ਆ। ਹਾਂ ਕੱਚੀ ਲੱਕੜ ਆ ਜੀ, ਬੜੀ ਘੁਣ ਸੇਕ ਤੋਂ ਵੀ ਹਜੇ ਨਹੀਂ ਬਚੀ ਹੋਈ ਆ। ਚਲੋ ਅੱਗੇ ਵੀ ਦਿਖਾਣੇ ਘਰ, ਪੁਰਾਣੀਆਂ ਚੀਜ਼ਾਂ ਦੇ ਲੋ ਉਸੇ ਤਰ੍ਹਾਂ ਦੇਖਣ ਨੂੰ ਮਿਲ ਗਈਆਂ ਹੈ। ਘਰ ਦਾ ਸਾਰਾ ਪੁਰਜ਼ਾ ਖੜਾ, ਬਹੁਤ ਘੱਟ ਲੋਕਾਂ ਨੂੰ ਲੱਭਦੀ ਹੈ ਚੀਜ਼ ਨਾ, ਬਹੁਤ ਘੱਟ ਜੀ। ਆ ਬਦਲ ਜਾਂਦੀਆਂ ਚੀਜ਼ਾਂ, ਲੇਕਿਨ ਇਹ ਦੇਖੋ ਬਈ ਬੇਸ਼ੱਕ ਅੱਗੇ ਬਦਲ ਗਈਆਂ, ਲੇਕਿਨ ਜਿੱਥੇ ਤੁਸੀਂ ਐਂਟਰੀ ਤੁਹਾਡੀ ਹੋਈ ਆ ਉਹ ਚੀਜ਼ਾਂ ਉਸੇ ਤਰ੍ਹਾਂ ਹੀ ਤੁਹਾਨੂੰ ਮਿਲ ਗਈਆਂ ਦੇਖਣ ਨੂੰ। ਇੰਨਾ ਕਿ ਅਸਾਰ ਲੱਭਣਾ ਬੜਾ ਮੁਸ਼ਕਿਲ ਹੈ ਹੁਣ ਜੀ। ਹਾਂ ਇਹ ਵੀ ਉਹੀ ਸਾਰੀ ਪੁਰਾਣੀ ਜਗ੍ਹਾ ਹੈ। ਹੋਰ ਵੀ ਮੈਂ ਬੇਨਤੀ ਕਰ ਰਿਹਾ, ਮੇਰਾ ਜਨਮ ਵੀ ਇਸ ਕਮਰੇ 'ਚ ਹੋਇਆ ਜੀ। ਅੱਛਾ ਐਸੇ ਕਮਰੇ 'ਚ ਤੁਹਾਡਾ ਸਿਰੇ ਤੱਕ ਬਰਾਂਡਾ ਸੀ, ਵਾਹ ਜੀ ਵਾਹ, 4 ਕਮਰੇ ਇੱਕ ਲਾਈਨ 'ਚ ਹੁੰਦੇ ਸੀ। ਵਾਹ ਜੀ ਮੈਨੂੰ ਦੱਸਦੇ ਆ ਪਹਿਲੇ ਕਮਰੇ 'ਚ ਮੇਰਾ ਜਨਮ ਹੋਇਆ। ਹਾਂ ਬਹੁਤ ਵੱਡਾ ਹੱਥ, ਇੱਧਰ ਬਹੁਤ ਬਰਾਂਡਾ ਬਹੁਤ ਵੱਡਾ ਹੁੰਦਾ ਸੀ। ਘਰ ਕਿੰਨੇ ਕਿੰਨੇ ਵਸ ਗਏ? ਇੱਥੇ ਖੂਹੀ ਹੁੰਦੀ ਸੀ, ਇੱਕ ਖੂਹੀ ਹੁੰਦੀ ਸੀ। ਹੈਗੀ ਸੀਗੀ? ਇੱਧਰ ਆਇਓ ਨਾ, ਉਹ ਮਰਾਸੀ ਅਸਲ ਗੱਲ ਤਾਂ ਅਸੀਂ ਤੁਹਾਨੂੰ ਦੱਸੀ ਨਹੀਂ ਹੈਗੀ। ਮਰਾਸੀ ਰਹੇ ਸੀ ਨਾ, ਨਗਾਈਆ ਗਾਈਆ ਮਾਈਆ ਨਾਈਆ, ਹਾਂਜੀ ਉਦੋਂ ਸਾਡੇ ਨਾਲ ਇੱਥੇ ਬੱਕਰੀ ਰੱਖਦੇ ਆ। ਹੈਗਾ ਸੀਗਾ? ਹੈਗਾ ਇੱਥੇ ਬਹੁਤ ਵੱਡੀ ਸਾਡੀ ਬੈਠਕ ਹੁੰਦੀ ਸੀ, ਬਹੁਤ ਵੱਡਾ ਟੇਬਲ ਹੁੰਦਾ, ਕੁਰਸੀਆਂ ਹੁੰਦੀ ਸਾਲੇ ਸਾਲੇ ਬਹੁਤ ਉਹਦੇ ਐ ਰੱਖੀਆਂ ਹੋਈਆਂ। ਠੀਕ ਹੈ ਜੀ। ਇੱਥੇ ਪਾਣੀ ਦੀ ਟੈਂਕੀ ਟੁੱਟੀ ਉਦੋਂ ਸਾਡੇ ਲਾਈ ਹੁੰਦੀ ਸੀ। ਵਾਹ ਜੀ ਵਾਹ, ਉਸ ਵੇਲੇ ਜਦੋਂ ਟੂਟੀ ਦਾ ਰਿਵਾਜ ਹੀ ਕੋਈ ਨਹੀਂ ਸੀ। ਇੱਥੇ ਟੁੱਟੀ ਲਾਈ ਭਾਜੀ ਉਹ ਤਾਂ ਤੁਹਾਡੀ ਆ ਬਿਲਡਿੰਗ ਦੇ ਜਿਹੜੇ ਨਕਸ਼ੋ ਨਗਾਰ ਦੇਖ ਕੇ ਵੀ ਲੱਗਦਾ ਆ ਵੀ ਢਾਂਚਾ ਜਿਹੜਾ ਨਾ ਦੇਖ ਕੇ ਪਤਾ ਲੱਗਦਾ ਵੀ ਉਦੋਂ ਕੀ ਸ਼ੈ ਹੋਏਗੀ। ਇੱਥੇ ਟੈਂਕੀ ਬਣਾ ਕੇ ਟੂਟੀਆਂ ਲਾਈਆਂ। ਅੱਛਾ ਜਿਹੜੀ ਪਿੱਛੇ ਬਿਲਡਿੰਗ ਇਹ ਵੀ ਇਸੇ ਹਵੇਲੀ ਦਾ ਹਿੱਸਾ ਸੀਗਾ? ਇਹਦਾ ਹਿੱਸਾ ਜੋ ਸਾਰਾ ਠੀਕ ਆ। ਇਹਦਾ ਕੁਝ ਹਿੱਸਾ ਵੇਚ ਦਿੱਤਾ ਗਿਆ ਨਾਲ ਹੈ ਜੀ, ਆ ਨਾਲੋਂ ਵੇਚਤਾ ਜੀ। ਸਹੀ ਠੀਕ ਆ। ਇੱਥੇ 12 ਮਿੰਟ ਖੇਡਦੇ ਹੁੰਦੇ, ਕੁਰਸੀ ਬਹੁਤ ਕੁਰਸੀਆਂ ਪਈਆਂ ਹੁੰਦੀਆਂ। ਇੱਧਰ ਗੇਟ ਹੁੰਦਾ ਸੀ। ਠੀਕ। ਅੱਛਾ ਗੇਟ ਦੇ ਉੱਤੇ ਸ਼ੇਰਾਂ ਦੀਆਂ ਹੁੰਦੀਆਂ ਸੀ, ਇਹ ਇਹਨਾਂ ਨੂੰ ਪਤਾ ਹੋਊਗਾ, ਪੁੱਛੋ ਇਹਨਾਂ ਨੂੰ। ਤੁਸੀਂ ਜੀ ਸ਼ੇਰਾਂ ਦੀਆਂ ਤਸਵੀਰਾਂ ਦੇਖੀਆਂ ਸੀ ਗੇਟ ਤੇ? ਆ ਗੇਟ ਦੇ ਉੱਤੇ ਮੂਰਤੀਆਂ ਲੱਗੀਆਂ ਹੋਈਆਂ ਸੀ ਗੇਟ ਦੇ ਉੱਪਰ। ਮੂਰਤੀਆਂ? ਅੱਛਾ ਤੁਸੀਂ ਦੇਖਿਆ ਨਹੀਂ ਪਤਾ? ਸਾਹਮਣੇ ਘਰਾਂ ਦਾ ਨਹੀਂ ਹੈਗਾ, ਸਿਰਫ ਇਹਨੇ ਆਪਣੇ ਆਪ ਨੂੰ ਏਦਾਂ ਕੀਤਾ। ਬਸ ਹੁਣ ਕੰਮ ਦੀ ਗੱਲ ਕਰ ਲਈਏ ਜਿਹੜੀ ਆਪਾਂ ਕੱਲ ਹੀ ਆਏ ਆ ਸਪੈਸ਼ਲ। ਭਾਜੀ ਉਹ ਜਿਹੜਾ ਖਜ਼ਾਨਾ ਤੁਹਾਨੂੰ ਮਿਲਿਆ ਸੀ ਨਾ ਇੱਥੋਂ, ਉਹ ਸਰਦਾਰ ਸਾਹਿਬ ਲੈਣ ਆਏ। ਜਾਦੂ ਲੈ ਗਏ ਸੀ ਨਾਲ ਇੱਥੇ ਫੇਰ ਵੀ ਇੱਕ ਦੇਖ ਛੱਡ ਗਏ ਸੀਗੇ। ਹਾਂ ਨਾ ਮੁੱਕਰ ਗਿਆ ਇਹ ਬੰਦਾ, ਮੁੱਕਰ ਗਿਆ ਉਹ। ਭਾਜੀ ਉਹ ਤੁਹਾਨੂੰ ਦੇਣਾ ਪੈਣਾ ਆ। ਉਹ ਸਾਡੇ ਕੋਲ ਨਹੀਂ, ਇਹ ਸਭ ਕੋਲੋਂ ਦੇ ਸਾਨੂੰ। ਇੱਕ ਬਾਬੇ ਫਜ਼ਲ ਲਾਈ ਵਾਲਾ ਹਾਤਾ ਵੀ ਉਹਦੇ ਚ ਵੀ ਸੀਗਾ ਮਾਲ ਹੀ। ਹਾਂ ਜੀ ਹੈਗਾ। ਆ ਕਿੰਨਾ ਕੁਝ ਤੁਹਾਨੂੰ ਕੋਲੋਂ ਦੇ ਗਏ, ਹੋਰ ਕੀ ਦੇਣ, ਹਰ ਜਗ੍ਹਾ ਦੇ ਗਏ ਸੀ ਨਾ ਕੁਛ ਨਹੀਂ ਲੱਭਾ। ਅਸੀਂ ਕਿਹਦਾ ਕੋਈ ਛੱਡ ਕੇ ਆਏ ਉੱਥੇ ਨੂੰ ਦੇ ਕੇ। ਆਪਾਂ ਕਿਹੜੇ ਜ਼ਿਲ੍ਹੇ ਚੋਂ ਆਏ? ਦੇਸ਼ ਹੀ ਕਹਿੰਦੇ ਨਾ, ਦੇਸ਼ ਤੇ ਗਏ ਅੱਛਾ ਤਹਿਸੀਲ ਕਿਹੜੀ ਲੱਗਦੀ ਸੀ? ਜਿਹੜਾ ਇਹ ਇੱਧਰ ਦੇਸ਼ ਕਹਿੰਦੇ ਬੜ ਸ਼ੰਕਰ ਦੇ ਆ। ਜਿਹੜਾ ਸਭ ਤੋਂ ਜ਼ਿਆਦਾ ਏਜ ਵਾਲਾ ਸੀ ਬਾਬਾ ਫਤਿਹ ਮੁਹੰਮਦ, ਬਾਬਾ ਫਤਿਹ। ਅਗਰ ਉਹ ਤਾਂ ਸੁਰਤ ਚ ਹੁੰਦੇ ਨਾ, ਉਹ ਫਿਰ ਤੁਹਾਨੂੰ ਸਾਰਾ ਦੱਸਦੇ, ਆਪਣਾ ਉੱਧਰ ਦਾ ਵੀ ਦੱਸਦੇ, ਇੱਧਰ ਦਾ ਵੀ ਸਾਰੀਆਂ ਗੱਲਾਂ ਦੱਸਦੇ। ਉਹ ਫੁੱਲ ਜਵਾਨੀ ਚ ਆਏ ਨੇ ਇੱਧਰ। ਉਹ ਹੈਗੇ ਆ? ਕੱਲ ਫੌਤ ਹੋ ਗਏ, ਕੱਲ ਖਤਮ ਸੀ। ਕੱਲ ਖਤਮ ਸੀ। ਹੁਣ ਨੂਰੋ ਸਮੂਦੀ ਸਾਹਮਣੇ ਸਾਰਾ ਡੇਟਾ ਦੇ ਦੇਣਾ ਹੈਗਾ। ਉਹ ਵੀ ਬਿਮਾਰੀ ਹੋਣਾ। ਇੱਧਰ ਵੀ ਬਰਾਂਡਾ ਪਾਇਆ ਨਾ ਢਾੜੂ ਤੇ, ਤਾਂ ਹੁਣ ਤੁਸੀਂ ਬਾਅਦ ਦੇ ਵਿੱਚ ਬਹੁਤ ਲੰਬੇ। ਹਾਂ ਤਾਂ ਸਾਰਾ ਬਹੁਤ। ਚਲੋ ਫਿਰ ਵੀ ਤੁਹਾਡੀ ਯਾਦਾਸ਼ਤ ਹੈਗੀ ਸੀ। ਤੁਹਾਡੇ ਵਾਲਾ ਕਮਰਾ ਤਾਂ ਹੈ ਨਾ, ਮੇਰੇ ਵਾਲਾ ਕਮਰਾ ਹੈ। ਇਹ ਬੜੀ ਗੱਲ। ਮੈਂ ਆਪਣੀ ਜਨਮ ਭੂਮੀ ਹੈਗੀ ਆ। ਹਾਂਜੀ ਹਾਂਜੀ ਇਹ ਬਾਲੇ ਦੇ ਥੋੜੇ ਪਏ ਜਾਂਦੇ। ਅੱਛਾ ਚਲੋ ਉਹ ਵੀ ਦਿਖਾਣੇ ਆ। ਆ ਜੋ ਆ ਬਰਾਮਦਾ ਇੱਧਰ ਹੈਗਾ ਸੀ, ਪਿੱਛੇ ਦੇ ਕਮਰੇ ਵੀ ਹੈਗੇ ਆ। ਲੈ ਆ ਬਾਕੀ ਪਿੱਛੇ ਸਾਰ ਵੀ ਪੁਰਾਣੇ ਹੀ ਆ, ਬਾਰੀਆਂ ਬੋਰੀਆਂ ਵੀ। ਦੇਖ ਲਓ ਹੈ ਤਾਂ ਨਹੀਂ ਕੋਈ ਇੱਥੇ? ਆ ਜਾਓ ਚਲੋ ਕੋਈ ਆ ਦਿਖਾਓ ਜੀ। ਆ ਬਾਰੀਆਂ ਤੇ ਉੱਪਰ ਕਲੀ ਜੀ ਕਰ ਦਿੱਤੀ ਆ, ਪਰ ਇਹ ਆ ਕਿ ਆ ਦਰਵਾਜ਼ੇ ਉਹੀ ਪੁਰਾਣੇ ਹੀ ਆ। ਆ ਬਾਲੇ ਦਿਖਾ। ਹਾਂ ਕਰਾਚੀ ਤੋਂ ਕੱਢ ਰਹੇ। ਹਾਂ ਕਰਾਚੀ ਕਰਾਚੀ ਤੋਂ ਕੱਢ ਲੈਂਦੇ ਸੀ। ਹੈ ਲਓ ਜੀ,
ਇੱਕ ਵਾਰੀ ਲਾ ਕੇ ਲਾ ਕੇ ਤੁਹਾਡਾ ਕੋਈ ਨਵਾਂ ਬੰਦਾ ਨਹੀਂ ਨਾਲ ਆਇਆ ਨਵੀਂ ਨਸਲ ਦਾ? ਦੱਸੋ। ਵੈਸੇ ਹੀ ਬੰਦਾ ਉਹਨਾਂ ਨੂੰ ਦੱਸਦਾ, ਉਹਨਾਂ ਦੇ ਬਾਰੇ ਚ ਪੁੱਛਦਾ। ਅੱਗੇ ਉਹਨਾਂ ਦਾ ਤੁਹਾਡਾ ਗਾਰਡਨ ਵੈਸੇ ਦੀ district ਕਿਹੜਾ? ਡਿਸਟ੍ਰਿਕਟ ਪਹਿਲਾਂ ਲੁਧਿਆਣਾ ਸੀ, ਹੁਣ ਫਤਿਹਗੜ੍ਹ ਸਾਹਿਬ ਹੈ। ਇੱਕ ਉਹ ਇਹ ਇਹ ਕਮਰਾ ਵੀ ਤਕਰੀਬਨ ਪੁਰਾਣਾ ਹੀ ਹੈ ਜੀ। ਬਾਲੇ ਗਾਡਰ ਦੇਖ ਲਓ ਕਿੰਨਾ ਭਾਰਾ। ਫੌਤ ਹੋ ਗਈ ਹਾਂਜੀ ਚੀਜ਼ ਕੀ ਦੇਖ ਰਿਹਾ ਪੱਟ ਕੇ ਕਿਤੇ ਪਾਸ ਕਿਉਂ ਅੱਜ ਕੱਲ ਗਾਡਰ ਇਦਾਂ ਦਾ ਕਿੱਥੇ ਆਉਂਦਾ? ਇਹ ਤੇ ਮਜਮਾ ਚਾਲ ਆ ਇੱਟਾਂ ਵੀ ਟਾਈਲਾਂ ਵੀ ਉਹ ਪੁਰਾਣੀਆਂ। ਇਹ ਜੀ ਤੁਹਾਡੇ ਦੌਰ ਦੀ ਛੱਤ ਹੀ ਆ। ਛੱਤ ਤੁਹਾਡੇ ਦੌਰ ਦੀ ਹੈ ਜੀ। ਕੋਈ ਹੋਰ ਵੀ ਜੀ, ਉਹ ਰੋਸ਼ਨਦਾਨ ਵੀ ਉਹੀ ਪੁਰਾਣੇ ਆ, ਬਾਰੀਆਂ ਵੀ ਪੁਰਾਣੀਆਂ। ਬਹੁਤ ਘੱਟ ਲੱਭਦੀਆਂ, ਇਹਦਾ ਕੋਈ ਅਖੀਰੀ ਕਹ ਲਓ ਵੀ ਹੁਣ ਗੱਲਾਂ ਬਾਤਾਂ ਆ। ਜਦੋਂ ਸਟੇਜ ਤੇ ਨਿਸ਼ਾਨੀ ਰੱਖੀ ਹੈ ਜੀ, ਕਿਤੇ ਅਸੀਂ ਆਈਏ ਸਾਨੂੰ ਦਿਖਾਓ ਨਿਸ਼ਾਨੀ। ਨਿਸ਼ਾਨੀ ਤੁਹਾਨੂੰ ਵੀ ਦਿਖਾਣਗੇ ਜੀ। ਜੀ ਆਇਆਂ ਨੂੰ, ਜੀ ਆਇਆਂ ਨੂੰ। ਹਾਂਜੀ ਹਾਂਜੀ ਮੈਂ ਕਿਹਾ ਜੀ ਅਸੀਂ ਕਿਤੇ ਆਏ ਸਾਨੂੰ ਕੋਈ ਨਿਸ਼ਾਨੀ ਦਿਖਾਓ। ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ। ਅਸੀਂ ਨਾ ਅਸੀਂ ਉਹ ਅੰਮਾ ਜੀ ਆਏ ਆ, ਕੋਈ ਪੁਰਾਣੇ ਲੱਗਦੇ ਆ। ਅੱਛਾ ਅਸੀਂ ਆਏ ਆ ਇਹ ਡਿਸਟ੍ਰਿਕਟ ਹੁਸ਼ਿਆਰਪੁਰ ਸੀ ਤੇ ਸਾਡੀ ਗੜ ਸ਼ੰਕਰ ਸੀ। ਹਾਂਜੀ ਹਾਂ। ਔਰ ਪਿੰਡ ਸਾਡਾ ਹਯਾਤਪੁਰ ਸੀ। ਕੁਕੜਾ ਸੀ ਨਾ, ਕੁਕੜਾ ਪਿੰਡ ਸੀ, ਜੱਟਾਂ ਦਾ ਸੀਗਾ, ਸਿੱਖ ਪਰਿਵਾਰ ਸੀਗੇ ਸਾਰੇ। ਅਸੀਂ ਉਹਨਾਂ ਚੋਂ ਉੱਠ ਕੇ ਆਏ ਆ। ਵਾਹ ਵਾਹ। ਠੀਕ ਹੈ। ਗੁੱਜਰ ਅਸੀਂ ਮੁਸਲਮਾਨ ਸੀਗੇ, ਜਿਹੜੇ ਜੱਟ ਸੀਗੇ ਨਾ ਉਹ ਸਿੱਖ ਸਨ ਨਾ ਉਥੋਂ। ਤੇ ਹੁਣ ਤਾਂ ਪਤਾ ਨਹੀਂ ਕੀ ਹੈ, ਇੱਕ ਮੇਰਾ ਦੋਸਤ ਸੀਗਾ ਨੈਟ ਤੇ ਹੀ, ਉਹ ਸੀਗਾ ਮੇਰਾ ਖਿਆਲ ਲਹਿਰੇ ਦਾ, ਪਤਾ ਨਹੀਂ ਹਾਜੀਪੁਰ ਲਹਿਰਾ ਕੱਲਾ ਹੀ ਲਹਿਰਾ? ਨਹੀਂ ਲਹਿਰਾ ਲਹਿਰੇ ਦਾ ਸੀਗਾ। ਤੇ ਹੈ ਤਾਂ ਉਹ ਮਜ਼ਹਬ ਉਹਦਾ ਹਿੰਦੂ ਸੀ, ਚੇਚੀ ਸੀ, ਗੁੱਜਰ ਸੀ ਸਾਡੀ। ਉਹ ਫਿਰ ਲਹਿਰਾ ਹੈਗਾ ਪੁਰਖਵਾਲ ਦੇ ਬਿਲਕੁਲ ਨਾਲ ਆ। ਹਾਂ ਉਹਨੇ ਫਿਰ ਜਾ ਕੇ ਸਾਨੂੰ ਆਪਣੇ ਸਾਡੇ ਪਿੰਡ ਦੀਆਂ ਤਸਵੀਰਾਂ ਸੈਂਡ ਕੀਤੀਆਂ ਸੀ। ਅਸੀਂ ਆਪਣੇ ਬੁੜਿਆਂ ਨੂੰ ਦਿਖਾਈਆਂ। ਉਹ ਫਿਰ ਬੁੜਾ ਸੀਗਾ ਨਾ ਆਪਣਾ ਸ਼ਬਾਬ ਦੇ ਅੱਬੇ ਦਾ ਨਾਂ ਕੀ ਅਬਦਲ। ਇਹ ਜਿਹੜਾ ਲਹਿਰਾ ਨਾ ਜੀ, ਹਾਂਜੀ ਇਹ ਹਾਂਜੀ ਟੋਟਲ ਹਿੰਦੂ ਗੁਜਰਾਂ ਦਾ ਪਿੰਡ ਆ। ਹਾਂ ਬਿਲਕੁਲ, ਉਹ ਲਹਿਰੇ ਦਾ ਸੀਗਾ, ਮੁੰਡਾ ਪੁਲਿਸ ਚ ਸੀਗਾ ਉਹ ਵੀ। ਤੇ ਉਹਦਾ ਨਾਂ ਸੰਗਰਾਮ ਤਾਂ ਨਹੀਂ ਸੀ ਕਿਤੇ? ਮੇਬੀ ਪੁਲਿਸ ਵਿੱਚ ਉਹ ਮੁੰਡਾ ਜਿਹੜਾ ਉਹਦਾ ਨਾਂ ਸੰਗਰਾਮ ਆ। ਹਾਂ ਮੈਂ ਵੀ ਪੁਲਿਸ ਚ ਆ ਇੱਥੇ ਪੰਜਾਬ ਚ ਨਾ। ਅੱਛਾ। ਮੈਂ ਹਲੇ ਕਿ ਥਾਣੇ ਜਾਣਾ ਸੀ, ਮੈਨੂੰ ਵਸੀਮ ਭਾਈ ਨੇ ਫੋਨ ਕਰਤਾ, ਕਹਿੰਦਾ ਯਾਰ ਸਰਵਰ ਜਾਈ ਨਾ। ਥਾਣੇ ਵਾਲ ਤੋਂ ਡਰਦੇ ਆ ਕਿਤੇ ਹੁਣ। ਇਹ ਤੁਹਾਨੂੰ ਡਰ ਲੱਗਾ ਇੰਨੀ ਪੁਲਿਸ ਤੁਹਾਨੂੰ ਹੈਂਡਲ ਕੀਤਾ ਕਿਤੇ ਤੁਹਾਨੂੰ ਪੁੱਛਿਆ ਕਿਸੇ ਨੇ? ਇੱਥੇ ਨਹੀਂ ਪੁੱਛਦੇ। ਇਹ ਪੁਲਿਸ ਸਾਡੇ ਨਾਲ ਤਾਂ ਕੋਈ ਧੱਕਾ ਕਰ ਜਾਵੇ ਤਾਂ ਦੋ ਵਾਰੀ ਕਰ ਜਾਵੇ, ਪਰ ਤੁਹਾਡੇ ਨਾਲ ਸਰਦਾਰਾਂ ਨਾਲ ਨਹੀਂ ਗੱਲ। ਮੈਨੂੰ ਦੱਸਣਾ ਸੀ ਨਾ ਮਹਿਮਾਨ ਆਏ, ਜਿਹਨਾਂ ਕਹਿੰਦਾ ਚੱਲ ਚੰਗਾ ਕੀਤਾ ਨਹੀਂ। ਹਾਂ ਠੀਕ ਹੈ। ਸਾਡਾ ਜ਼ਿਲ੍ਹਾ ਵੀ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਆ। ਅੱਛਾ ਅੱਛਾ ਅੱਛਾ। ਹਾਂ ਤੁਹਾਡਾ ਪਿੰਡ ਸਾਡੇ ਲਾਗੇ ਹੀ ਆ। ਤੁਹਾਡਾ ਪਿੰਡ ਕਿਹੜਾ ਸੀ? ਪੁਰਖਵਾਲ। ਹਾਂ ਪੁਰਖਵਾਲ। ਹਾਂ ਬਿਲਕੁਲ ਐਸੀ ਹੈ। ਗੋਤ ਗੋਤ ਕਿਹੜੀ ਸਾਣੇ ਸਾਡੀ ਮੂਨਾਣਾ। ਹਾਂ ਮਾਤਾ ਜੀ ਤੁਸੀਂ ਕਿੰਨੀ ਕੁ ਉਮਰ ਦੇ ਸੀ ਉਦੋਂ? ਇਹ ਵੀ ਬਚਪਨ ਚ ਕਿਤੇ ਆ ਇੱਧਰ ਨਹੀਂ ਆ? ਕੀ ਗੱਲ ਘਰਦਿਆਂ ਨੇ ਰੋਟੀ ਨਹੀਂ ਦਿੱਤੀ ਬਿਲਕੁਲ ਹੀ? ਬਿਮਾਰ ਰਹਿੰਦੇ ਆ। ਅੱਛਾ। ਮੈਂ ਤਾਂ ਕਿਹਾ ਕੁਛ ਆਪਣੇ ਹੋਣਗੇ 80-85 ਸਾਲ ਦੇ। ਹਾਂ ਅਜੇ 70 ਸਾਲ ਤੋਂ ਇੱਥੇ ਹੀ ਗਈ ਆ। ਅੱਛਾ ਅੱਛਾ। ਨਾਲ ਸਿਹਤ ਨੇ ਐਕਸੀਡੈਂਟ ਹੋਇਆ ਸੀ। ਅੱਲਾ ਮਾਫੀ ਦੇਵੇ। ਇਸ ਕਰਕੇ ਨਾ ਹਾਂ ਕਮਜ਼ੋਰ ਹੋ ਗਏ। ਕਮਜ਼ੋਰੀ ਹੋ ਗਈ। ਤੇ ਇਹ ਬਜ਼ੁਰਗਾਂ ਦੇ ਹਰ ਸਾਲ ਇਹਨਾਂ ਦੇ ਬਜ਼ੁਰਗ ਹਰ ਸਾਲ ਆਉਂਦੇ ਆ? ਹਾਂਜੀ। ਅੱਛਾ। ਤੇ ਉੱਥੋਂ ਦੇਖ ਕੇ ਫੇਰ ਮੈਂ ਆਈ ਆ। ਵਾਹ ਜੀ ਵਾਹ। ਦੇਖ ਲਓ ਜੀ। ਹੈ ਮੈਂ ਕਿਹਾ ਬਜ਼ੁਰਗ ਹਰ ਸਾਲ ਆਉਂਦੇ ਆ। ਮੈਂ ਕਈ ਵਾਰੀ ਆਇਆ ਜੀ। ਹਾਂ ਕਈ ਵਾਰੀ ਆਏ ਤੇ ਅਸੀਂ ਇੱਥੇ ਹੁੰਨੇ ਆ ਉਦੋਂ। ਅੱਛਾ। ਮਤਲਬ ਉਦਾਂ ਅਜੇ ਤਾਂ ਆਹੋ ਮਿਲ ਗਏ ਨਹੀਂ ਨਾ। ਹੁਣ ਇੱਕ ਬੀਬੀ ਬਹੁਤ ਹੋ ਗਈ ਹੈ, ਇੱਕ ਰਹਿੰਦੀ ਉਹ ਦੱਸੋ। ਅੱਲਾਹ ਪਾਕ ਤੁਹਾਡੀ ਜ਼ਿੰਦਗੀ ਲੰਬੀ ਕਰੇ ਜੀ, ਸਿਹਤ ਵੀ ਦੇਵੇ ਨਾਲੇ। ਹਾਂ ਵਾਹਦਾ ਦੁਆ ਦੀਆਂ ਪੁੱਤਾਂ ਹਾਂ ਜੀ ਆ ਜਾਓ। ਇੱਥੇ ਤਾਂ ਮੇਰਾ ਹਾਂ ਹੋਈ ਸੀ। ਹਾਂਜੀ ਹਾਂਜੀ ਹਾਂਜੀ। ਹਾਂ ਮੇਰਾ ਪੁੱਤ ਹੀ ਲੱਗਦਾ। ਅੱਛਾ ਅੱਛਾ। ਆ ਕੰਧਾਂ ਵੀ 18 ਦੀਆਂ ਇੱਥੇ ਦੀਆਂ ਇੱਥੇ ਬਣੇ ਉੱਤੇ ਸਾਰੇ ਬਣੇ ਸੀ ਪਰਦੇ। ਆ ਗੇਟ ਦੇ ਉੱਤੇ ਬਹੁਤ ਵਧੀਆ ਬਣਿਆ ਹੋਇਆ ਜੀ। ਹਾਂਜੀ ਦੇਖੇ ਨੇ ਤੁਸੀਂ? ਹਾਂਜੀ ਦੇਖੇ ਜੀ। ਆਹ ਪੁੱਛੋ ਜੀ ਇਹਨਾਂ ਨੂੰ। ਹਾਂ ਹਾਂ ਆਓ ਇੱਧਰ ਆਓ। ਗੇਟ ਇੰਨਾ ਸ਼ਾਨਦਾਰ ਹੁੰਦਾ ਸੀ ਨਾ। ਗੇਟ ਕੋਲ ਨਾ ਗੁੰਬਦ ਬਣੇ ਸੀ ਇਸ ਤਰ੍ਹਾਂ ਜੀ, ਉੱਪਰ ਵੀ ਇੱਧਰ ਵੀ। ਗੇੜਾ ਤਾਂ ਹੁਣ ਟੁੱਟ ਭੱਜ ਗਿਆ ਜੀ। ਗੇਟ ਬਹੁਤ ਅਲੱਗ ਕਿਸਮ ਦਾ ਬਣਿਆ ਸੀ, 4 ਚੁਫੇਰੇ। ਨਹੀਂ ਹਾਲੇ ਵੀ ਦੇਖੋ ਵੀ ਢਾਂਚਾ ਦੇਖੋ ਕਿੱਡਾ ਮਤਲਬ VIP ਹੋਏਗਾ ਉਸ ਵੇਲੇ। ਬਹੁਤ ਆ ਸਾਰੀ ਇਮਾਰਤ ਜਿਹੜੀ ਸੀ ਇੱਕ ਸੀ ਇਹ। ਬੜੇ ਬੜੇ ਭਾਰੇ ਗਾਟਰ ਸੀ ਇੱਥੇ ਜੀ। ਹਾਂ ਗਾਟਰ ਤੇ ਟੀਅਰ ਜਿਹੜਾ ਸੀ ਨਾ, ਉਹ ਟੀਅਰ ਬੜਾ ਬਦਨੀ ਸੀ ਟੀਅਰ ਵੀ। ਵਾਹ। ਉਹ ਫਿਰ ਬਾਰਿਸ਼ਾਂ ਪੈ ਕੇ ਨਾ ਉਹਤੇ ਛਾਪਰ ਨਹੀਂ ਪਾਇਆ ਸੀ। ਉਹ ਛਾਪਰ ਦੇ ਵਜ੍ਹਾ ਨਾਲ ਪਾਣੀ ਪੈ ਫਿਰ ਗੜ ਗਿਆ ਕੋਈ। ਨਹੀਂ ਤਾਂ ਇਸ ਵੇਲੇ ਦਾ ਬਹੁਤ ਭਾਰਾ ਗਾਟਰ ਸੀ। ਹੈਲੋ। ਮਕਾਨ ਬਹੁਤ ਅਲੱਗ, ਅੰਦਰੋਂ ਕੱਚੇ ਸੀ ਜੀ। ਹਾਂ ਠੰਡੇ ਹੁੰਦੇ ਅੰਦਰੋਂ ਕੱਚੇ ਤੇ ਬਾਹਰੋਂ ਪੱਕੇ ਸੀ। ਬਾਹਰੋਂ ਪੱਕੇ ਪਹਿਲੇ ਇਦਾਂ ਹੀ ਹੁੰਦੇ ਸੀ। ਹਾਂ ਜੀ ਬਹੁਤ ਵੱਡਾ। ਬਸ ਠੀਕ ਹੈ ਜੀ। ਮੈਂ ਤੁਹਾਡੇ ਪਿੰਡ ਆਪਣੇ ਪਿੰਡ ਪਹੁੰਚਿਆ ਹੋਇਆ ਜੀ।